ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪੰਜਾਬੀ ਰੇਡੀਓ USA ਦੀ ਟੀਮ ਅਤੇ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਤੁਹਾਡਾ ਸਵਾਗਤ ਹੈ। ਇਸ ਪ੍ਰੋਗਰਾਮ ਦੇ ਵਿੱਚ ਜਿਹੜੀ ਅਸੀਂ ਗੱਲਬਾਤ ਆ ਜਿਹੜੀ ਕਰਦੇ ਹੁੰਦੇ ਹਾਂ ਪੰਜਾਬ ਭਾਰਤ ਦੇ ਜਿਹੜੇ ਸਿਆਸੀ ਮੁੱਦੇ ਹੁੰਦੇ ਆ ਰੋਜ਼ਾਨਾ ਜਿਹੜੇ ਚੱਲਦੇ ਆ ਉਹਨਾਂ ਦੇ ਉੱਤੇ। ਅਤੇ ਅੱਜ ਦੇ ਦਿਨ ਜਿਵੇਂ ਆਪ ਸਭ ਜਾਣਦੇ ਹੋ ਵੀ ਸਾਡੇ ਨਾਲ ਬਲਤੇਜ ਪੰਨੂ ਜੀ ਜੁੜਦੇ ਨੇ, ਪਰ ਉਹਨਾਂ ਦੇ ਪਿਤਾ ਜੀ ਸਰਦਾਰ ਰਜਿੰਦਰ ਸਿੰਘ ਪੰਨੂ ਉਹਨਾਂ ਦੇ ਸਵਰਗਵਾਸ ਹੋਣ ਕਰਕੇ ਅੱਜ ਉਹ ਇਹ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨਹੀਂ ਹੋ ਸਕਣਗੇ। ਅਤੇ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਸਰਦਾਰ ਬਲਤੇਜ ਸਿੰਘ ਪੰਨੂ ਅਤੇ ਉਹਨਾਂ ਦੇ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਸ਼ਾਮਿਲ ਆ। ਪ੍ਰਮਾਤਮਾ ਅੱਗੇ ਅਰਦਾਸ ਕਰਦੀ ਹੈ, ਪ੍ਰਮਾਤਮਾ ਸਰਦਾਰ ਰਜਿੰਦਰ ਸਿੰਘ ਪੰਨੂ ਉਹਨਾਂ ਦੀ ਆਤਮਾ ਨੂੰ ਆਪਣੇ ਚਰਨਾਂ ਕਮਲਾਂ 'ਚ ਨਿਵਾਸ ਬਖਸ਼ੇ ਅਤੇ ਪਰਿਵਾਰ ਨੂੰ ਇਹ ਭਾਣਾ ਮੰਨਣ ਦਾ ਜਿਹੜਾ ਉਹ ਬਲ ਬਖਸ਼ੇ। ਸੋ ਅੱਜ ਦੇ ਦਿਨ ਜਿਹੜਾ ਜੀ ਸਾਡੇ ਨਾਲ ਸੁਸ਼ੀਲ ਦੋਸਾਂਝ ਜੀ ਜੁੜਨਗੇ। ਸੁਸ਼ੀਲ ਦੋਸਾਂਝ ਜੀ, ਆਪ ਜੀ ਨੂੰ ਜੀ ਆਇਆਂ ਨੂੰ ਸਤਿ ਸ੍ਰੀ ਅਕਾਲ ਹੈ ਜੀ। ਬਹੁਤ ਬਹੁਤ ਮਿਹਰਬਾਨੀ ਰਾਜਕਰਨਵੀਰ ਜੀ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਰੋਤਿਆਂ ਨੂੰ ਵੀ ਸੁਸ਼ੀਲ ਦੋਸਾਂਝ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ ਤੇ ਨਮਸਕਾਰ। ਦੋਸਤੋ, ਇਸ ਤੋਂ ਪਹਿਲਾਂ ਕਿ ਆਪਾਂ ਗੱਲਾਂ ਬਾਤਾਂ ਸ਼ੁਰੂ ਕਰੀਏ, ਮੈਂ ਚੰਡੀਗੜ੍ਹ ਸਟੂਡੀਓ ਤੋਂ ਬਲਤੇਜ ਪੰਨੂ ਹੋਰਾਂ ਦੇ ਫਾਦਰ ਸਾਹਿਬ ਰਜਿੰਦਰ ਸਿੰਘ ਪੰਨੂ ਹੋਰਾਂ ਦੇ ਅਚਾਨਕ ਚਲੇ ਜਾਣ ਦੇ ਉੱਪਰ ਗਹਿਰੇ ਦੁੱਖ ਦਾ ਇਜ਼ਹਾਰ ਕਰਦਾ ਤੇ ਤੁਸੀਂ ਸਾਰੇ ਬਲਤੇਜ ਪੰਨੂ ਹੋਰਾਂ ਦੇ ਪਰਿਵਾਰ ਦੇ ਨਾਲ ਇਸ ਗਮ ਦੇ ਵਿੱਚ ਸ਼ਰੀਕ ਹਾਂ। ਤੇ ਗੱਲਬਾਤ ਦਾ ਸਿਲਸਿਲਾ ਅਸੀਂ ਸ਼ੁਰੂ ਕਰਾਂਗੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਦੀਵਾਲੀ ਤੋਂ ਇੱਕ ਉਦਾਸ ਕਰ ਦੇਣ ਵਾਲੀ ਖਬਰ ਤੁਹਾਡੇ ਨਾਲ ਸਾਂਝੀ ਹੋਈ ਹੈ ਬਲਤੇਜ ਪੰਨੂ ਹੋਰਾਂ ਦੇ ਫਾਦਰ ਸਾਹਿਬ ਦੀ, ਪਰ ਤੁਸੀਂ ਸਾਰੇ ਇਸ ਵੇਲੇ ਦੀਵਾਲੀ ਦੀਆਂ ਰੋਸ਼ਨੀਆਂ ਵੀ ਦੇਖ ਰਹੇ ਹੋ ਜੀ। ਸੋ ਇਹੀ ਜ਼ਿੰਦਗੀ ਹੈ। ਜ਼ਿੰਦਗੀ ਦੇ ਵਿੱਚ ਇੱਕ ਪਾਸੇ ਕਈ ਵਾਰ ਹਨੇਰਾ ਹੁੰਦਾ, ਦੂਜੇ ਪਾਸੇ ਚਾਨਣ ਹੁੰਦਾ ਹੈ ਜੀ। ਇੱਕ ਆਵੇ ਤੇ ਇੱਕ ਜਾਵੇ ਵਾਲੀ ਜਿਹੜੀ ਇੱਕ ਬਕਾਇਦਾ ਇੱਕ ਸਾਡੀ ਦਾਰਸ਼ਨਿਕ ਪਹੁੰਚ ਹੈ, ਉਹਦੇ ਮੁਤਾਬਿਕ ਹੀ ਜ਼ਿੰਦਗੀ ਚੱਲਦੀ ਹੈ। ਜ਼ਿੰਦਗੀ ਦਾ ਨਾਂ ਹੀ ਇਹ ਹੈ, ਜ਼ਿੰਦਗੀ ਦਾ ਮਤਲਬ ਹੀ ਇਹੀ ਹੈ। ਪੁਰਾਣਿਆਂ ਨੇ ਜਾਣਾ ਹੈ, ਨਵਿਆਂ ਨੇ ਆਉਣਾ ਹੈ ਤੇ ਇਹ ਸੱਚ ਜਿਹੜਾ ਆ ਸਾਨੂੰ ਪ੍ਰਵਾਨ ਕਰਨਾ ਚਾਹੀਦਾ। ਪਰ ਫਿਰ ਵੀ ਅਸੀਂ ਇੱਕ ਵਾਰ ਫਿਰ ਬਲਤੇਜ ਪੰਨੂ ਹੋਰਾਂ ਦੇ ਪਰਿਵਾਰ ਦੇ ਨਾਲ ਉਹਨਾਂ ਦੇ ਦੁੱਖ 'ਚ ਸ਼ਰੀਕ ਹੈ। ਪਰ ਨਾਲ ਦੀ ਨਾਲ ਤੁਹਾਨੂੰ ਸਾਰਿਆਂ ਨੂੰ ਅਸੀਂ ਅੱਜ ਦੇ ਦਿਨ ਤੁਹਾਡੀ ਦੀਵਾਲੀ ਦੀ ਪੂਰਵ ਸੰਧਿਆ, ਸਾਡੇ ਦੀਵਾਲੀ ਦੀ ਸਵੇਰ ਹੋ ਚੁੱਕੀ ਹੈ, ਬੰਦੀ ਛੋੜ ਦਿਵਸ, ਤੇ ਅਸੀਂ ਤੁਹਾਨੂੰ ਮੁਬਾਰਕਬਾਦ ਵੀ ਭੇਜਦੇ ਹਾਂ ਤੇ ਇਹ ਉਮੀਦ ਕਰਦੇ ਹਾਂ ਕਿ ਇਹ ਰੌਸ਼ਨੀਆਂ ਦਾ ਜਿਹੜਾ ਤਿਉਹਾਰ ਹੈ ਸੱਚਮੁੱਚ ਤੁਹਾਡੀ ਜ਼ਿੰਦਗੀ ਦੇ ਵਿੱਚ, ਤੁਹਾਡੇ ਪਰਿਵਾਰਾਂ ਦੇ ਵਿੱਚ ਰੌਸ਼ਨੀਆਂ ਵੰਡੇ, ਖੁਸ਼ਹਾਲੀ ਵੰਡੇ, ਖੁਸ਼ਹਾਲੀ ਦਾ ਉਜਾਲਾ ਤੁਹਾਡੇ ਪਰਿਵਾਰਾਂ ਦੇ ਵਿੱਚ ਜਿਹੜਾ ਹੋਵੇ। ਇਸ ਦੁਆ ਦੇ ਨਾਲ, ਇਸ ਬੰਦਗੀ ਦੇ ਨਾਲ ਅਸੀਂ ਅੱਜ ਦਾ ਇਹ ਪ੍ਰੋਗਰਾਮ ਸ਼ੁਰੂ ਕਰ ਰਹੇ ਹਾਂ ਖਬਰ ਤੇ ਨਜ਼ਰ, ਤੇ ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਨਗੇ ਰਾਜਕਰਨਵੀਰ ਸਿੰਘ ਜੀ। ਜੀ ਤੇ ਸਮੂਹ ਪੰਜਾਬੀ ਰੇਡੀਓ USA ਦੀ ਟੀਮ ਵੱਲੋਂ ਸੈਨੋ ਦੇ ਸਟੂਡੀਓਜ਼ ਤੋਂ ਵੀ ਜਿਹੜੇ ਵੀ ਇਸ ਟਾਈਮ ਸੁਣ ਰਹੇ ਨੇ ਖਬਰ ਤੇ ਨਜ਼ਰ ਪ੍ਰੋਗਰਾਮ, ਉਹਨਾਂ ਸਾਰਿਆਂ ਨੂੰ ਦੀਵਾਲੀ ਦੀਆਂ ਜਿਹੜੀਆਂ ਆ ਉਹ ਮੁਬਾਰਕਬਾਦ। ਜਿੱਦਾਂ ਸੁਸ਼ੀਲ ਜੀ ਨੇ ਦੱਸਿਆ, ਇਹ ਜ਼ਿੰਦਗੀ ਦੇ ਜਿਹੜੇ ਦੋ ਪਹਿਲੂ ਨੇ, ਇੱਕ ਪਾਸੇ ਸੁੱਖ ਇੱਕ ਪਾਸੇ ਦੁੱਖ, ਇੱਦਾਂ ਹੀ ਚੱਲਦੇ ਰਹਿੰਦੇ ਆ ਅਤੇ ਇਸੇ ਤੋਂ ਹੀ ਸਿੱਖ ਕੇ ਆਪਾਂ ਨੂੰ ਅੱਗੇ ਤੋਂ ਅੱਗੇ ਜਿਹੜਾ ਵੱਧਦੇ ਜਾਣਾ ਚਾਹੀਦਾ ਆ। ਅਤੇ ਗੱਲਬਾਤ ਦਾ ਜਿਹੜਾ ਸਿਲਸਿਲਾ ਹੈ ਆਪਾਂ ਉਹ ਵੀ ਦੀਵਾਲੀ ਨੂੰ ਲੈ ਕੇ ਹੀ ਜਿਹੜਾ ਆਪਾਂ ਸ਼ੁਰੂ ਕਰਾਂਗੇ। ਦੀਵਾਲੀ ਜਿਸ ਤਰ੍ਹਾਂ ਦਾ ਪਹਿਲੋਂ ਤਿਉਹਾਰ ਹੁੰਦਾ ਸੀ ਅਤੇ ਹੁਣ ਜਿਹੜਾ ਕਿਸ ਤਰੀਕੇ ਦੇ ਨਾਲ ਇਸ ਤਿਉਹਾਰ ਦੇ ਵਿੱਚ ਬਦਲਾਵ ਆ ਗਿਆ ਆ, ਕਿੱਦਾਂ ਹਰ ਸਾਲ ਇਸ ਦਾ ਰੰਗ ਬਦਲਦਾ ਜਾ ਰਿਹਾ ਆ, ਇਸ ਦੇ ਬਾਰੇ ਜ਼ਰੂਰ ਦੱਸੋ। ਕੀ ਤੁਹਾਡੀ ਇਸ ਦੇ ਉੱਤੇ ਟਿੱਪਣੀ ਹੈ? ਦੇਖੋ, ਸਾਡੇ ਦੇਸ਼ ਦੇ ਵਿੱਚ, ਭਾਰਤ ਦੇ ਵਿੱਚ, ਜਾਂ ਤੁਸੀਂ ਵਿਸ਼ੇਸ਼ ਤੌਰ ਦੇ ਉੱਤੇ ਤੁਸੀਂ ਕਹਿ ਸਕਦੇ ਹੋ ਵੀ ਨਾਰਥ ਇੰਡੀਆ ਦੇ ਵਿੱਚ, ਉੱਤਰੀ ਭਾਰਤ ਦੇ ਵਿੱਚ, ਤੇ ਉੱਤਰੀ ਭਾਰਤ ਜਾਂ ਸਾਡੇ ਦੇਸ਼ ਦੇ ਜਿੰਨੇ ਵੀ ਲੋਕ ਦੁਨੀਆ ਭਰ ਦੇ ਵਿੱਚ ਗਏ ਹੋਏ ਨੇ, ਉਹ ਕਿਸੇ ਵੀ ਧਰਮ ਤੋਂ ਹੋਣ, ਕਿਸੇ ਵੀ ਜਾਤ ਤੋਂ ਹੋਣ, ਉਹਨਾਂ ਸਾਰਿਆਂ ਵਾਸਤੇ ਸਭ ਤੋਂ ਜ਼ਿਆਦਾ ਮਹੱਤਵਪੂਰਨ ਜੇ ਕੋਈ ਤਿਉਹਾਰ ਬਣਦਾ ਹੈ ਉਹ ਦੀਵਾਲੀ ਬਣਦੀ ਹੈ। ਦੀਵਾਲੀ ਅਸਲ ਦੇ ਵਿੱਚ ਸਭ ਤੋਂ ਜ਼ਿਆਦਾ ਮਨਾਇਆ ਜਾਣ ਵਾਲਾ ਤਿਉਹਾਰ ਵੀ ਹੈ ਜੀ। ਤੇ ਜਿਹੜੀ ਸੱਚ ਇਹ ਹੈ ਕਿ ਬਦਲਦੇ ਦੌਰ ਦੇ ਵਿੱਚ ਸਭ ਤੋਂ ਜ਼ਿਆਦਾ ਅਸਰ ਵੀ ਬਾਕੀ ਤਿਉਹਾਰਾਂ ਦੇ ਨਾਲ ਜੇ ਸਭ ਤੋਂ ਜ਼ਿਆਦਾ ਅਸਰ ਵੀ ਕਿਤੇ ਤੇ ਪਿਆ ਤੇ ਉਹ ਦੀਵਾਲੀ ਤੇ ਪਿਆ ਜੀ। ਦੀਵਾਲੀ ਦੀ ਜਿਹੜੀ ਪਰੰਪਰਾ ਆ ਜਾਂ ਜਿਹੜੀ ਰਵਾਇਤ ਹੈ ਮਨਾਉਣ ਦੀ, ਉਹ ਪੇਂਡੂ ਇਲਾਕਿਆਂ ਦੇ ਵਿੱਚ, ਜਿੱਥੇ ਹਾਲੇ ਸ਼ਹਿਰੀਕਰਨ ਦੀਆਂ ਜਿਹੜੀਆਂ ਉਹ ਬਲਾਵਾਂ ਨਹੀਂ ਪਹੁੰਚੀਆਂ, ਜਿਹੜੀਆਂ ਬਲਾਵਾਂ ਜ਼ਿੰਦਗੀ ਨੂੰ
ਬੰਦੇ ਤੋਂ ਦੂਰ ਕਰਦੀਆਂ ਜਾਂ ਬੰਦੇ ਨੂੰ ਜ਼ਿੰਦਗੀ ਤੋਂ ਦੂਰ ਕਰਦੀਆਂ। ਉਹਨਾਂ ਪੇਂਡੂ ਇਲਾਕਿਆਂ ਦੇ ਵਿੱਚ ਤਾਂ ਹਾਲੇ ਵੀ ਸ਼ਾਇਦ ਸਾਡੀ ਪਰੰਪਰਿਕ ਜਿਹੜੀ ਦੀਵਾਲੀ ਦਾ ਰੂਪ ਸਾਨੂੰ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਸਕਦਾ। ਪਰ ਜਿਹੜਾ ਪੰਜਾਬ ਦਾ ਜ਼ਿਕਰ ਕਰਨਾ ਹੋਵੇ ਤਾਂ ਪੰਜਾਬ ਜਿਹੜਾ ਬਾਕੀ ਜਿਹੜਾ ਦੇਸ਼ ਦੇ ਸੂਬੇ ਵੱਖੋ ਵੱਖਰੇ ਹੈਗੇ ਆ, ਮੁਕਾਬਲਤਨ ਉਹਨਾਂ ਨਾਲੋਂ ਸੂਕਾਰ ਜਿਹੜੀ ਉੱਨਤੀ ਜਾਂ ਵਿਕਾਸ ਜਾਂ ਤਰੱਕੀ ਦਾ ਜਿਹੜਾ ਸੇਕ ਜਿਹੜਾ ਚੱਲ ਰਿਹਾ ਪੰਜਾਬ, ਇਸ ਕਰਕੇ ਪੰਜਾਬ ਦੇ ਪਿੰਡ ਵੀ ਜਿਹੜੇ ਆ ਸ਼ਹਿਰੀਕਰਨ ਦੇ ਰੰਗ ਵਿੱਚ ਰੰਗੇ ਗਏ ਆ। ਪਰ ਦੂਰ ਦਰਾਡੇ ਪਿੰਡਾਂ 'ਚ ਕਿਤੇ ਹਾਲੇ ਵੀ ਪਰੰਪਰਿਕ ਰੂਪ ਜਿਹੜਾ ਆ, ਰਿਵਾਇਤੀ ਰੂਪ ਜਿਹੜਾ ਆ, ਉਹ ਦੀਵਾਲੀ ਦਾ ਦੇਖਣ ਨੂੰ ਮਿਲ ਸਕਦਾ। ਪਰ ਓਵਰਆਲ ਜੇ ਦੀਵਾਲੀ ਦਾ ਜ਼ਿਕਰ ਕਰਨਾ ਹੋਵੇ ਤਾਂ ਨਾਰਥ ਇੰਡੀਆ ਦੇ ਵਿੱਚ ਅੱਜ ਦੀਵਾਲੀ ਜਿਹੜੀ ਹੈ ਉਹ ਸ਼ਹਿਰੀ ਜਾਂ ਕਹਿ ਲਓ ਮਹਾਨਗਰੀ ਜਿਹੜੇ ਇਲਾਕਿਆਂ ਦੇ ਵਿੱਚ ਉਹ ਬਿਲਕੁਲ ਬਦਲ ਗਈ ਹੈ। ਰੌਸ਼ਨੀਆਂ ਦੀ ਚਕਾਚੌਂਧ ਹੈ, ਰੌਸ਼ਨੀਆਂ ਵੀ ਮਸਨੂਈ ਰੌਸ਼ਨੀਆਂ। ਅੱਗੇ ਦੀਵਾ ਅਸੀਂ ਬਾਲਦੇ ਸੀ, ਦੀਵੇ ਦੀ ਰੌਸ਼ਨੀ ਹੁੰਦੀ ਸੀ, ਉਹਦੇ ਬਹੁਤ ਸਾਰੇ ਪੋਜ਼ੀਟਿਵ ਅਰਥ ਜਿਹੜੇ ਆ, ਪਰ ਉਹ ਸਾਰੇ ਕੁਝ ਜਿਹੜਾ ਖਤਮ ਹੋ ਗਿਆ ਤੇ ਹੁਣ ਮਸਨੂਈ ਰੌਸ਼ਨੀਆਂ ਦੀ ਚਕਾਚੌਂਧ ਹੈ ਜੀ। ਪਟਾਕਿਆਂ ਦੇ ਬੜੇ ਜ਼ਬਰਦਸਤ ਧਮਾਕੇ ਹੈ ਤੇ ਸਭ ਤੋਂ ਜ਼ਿਆਦਾ ਜਿਹੜਾ ਮਹੱਤਵਪੂਰਨ ਇਹਦੇ ਇਸ਼ੂ ਹੈ ਵੀ ਜਿਹੜਾ ਸਾਡਾ ਜਿਹੜਾ ਵਾਤਾਵਰਨ ਹੈ, ਜਿਹਦੇ 'ਚ ਆਵਾਜ਼ ਦਾ ਪ੍ਰਦੂਸ਼ਣ ਤੇ ਹਵਾ ਦਾ ਪ੍ਰਦੂਸ਼ਣ, ਉਹ ਇਸ ਲੈਵਲ ਤੱਕ ਵੱਧ ਗਿਆ ਕਿ ਅੱਜ ਦੀ ਰਾਤ ਸਾਡੇ ਇੱਥੇ ਭਾਰਤ ਦੇ ਵਿੱਚ ਜਦੋਂ ਦੀਵਾਲੀ ਮਨਾਈ ਜਾਣੀ ਹੈ ਤੇ ਅੱਜ ਦੀ ਰਾਤ ਦੀਵਾਲੀ ਜਿਹੜੀ ਮਨਾਈ ਜਾਣੀ, ਇਹਨੇ ਆਉਣ ਵਾਲੇ 3 ਮਹੀਨੇ ਤੱਕ ਭਾਰਤ, ਖਾਸ ਤੌਰ ਤੇ ਉੱਤਰੀ ਭਾਰਤ ਦੇ ਆਕਾਸ਼ ਤੇ ਧੁੰਦਲਕਾ ਬਣਾਈ ਰੱਖਣਾ। ਇੰਨੀ ਗਰਦ ਜਿਹੜੀ ਹੈ ਸਾਡੇ ਉੱਪਰ ਰਹੇਗੀ 3 ਮਹੀਨੇ ਤੱਕ। ਜਿਹਦੇ ਤੋਂ ਪਤਾ ਲੱਗੇਗਾ ਕਿ ਅਸੀਂ ਕਿੰਨੀ ਬੁਰੀ ਤਰ੍ਹਾਂ ਕੁਦਰਤ ਨੂੰ ਜਿਹੜਾ ਆ ਉਹ ਪਰੇਸ਼ਾਨ ਕੀਤਾ ਹੈ ਜੀ। ਸਭ ਤੋਂ ਜ਼ਿਆਦਾ ਤਕਲੀਫ ਪੰਛੀਆਂ ਨੂੰ ਹੋਏਗੀ ਅੱਜ ਦੀ ਰਾਤ, ਕਿਉਂਕਿ ਸਭ ਤੋਂ ਜ਼ਿਆਦਾ ਪੰਛੀ ਡਰਦੇ ਆ ਸ਼ੋਰ ਸ਼ਰਾਬੇ ਤੋਂ, ਧਮਾਕਿਆਂ ਤੋਂ, ਤੇ ਪੰਛੀਆਂ ਦਾ ਜੀਣਾ ਅੱਜ ਦੂਭਰ ਹੋ ਜਾਏਗਾ। ਕੁਦਰਤ ਪ੍ਰੇਮੀ ਭਾਰਤ ਦੇ ਵਿੱਚ ਕੁਦਰਤ ਦਾ ਬਹੁਤ ਬੁਰੀ ਤਰ੍ਹਾਂ ਨਾਸ ਮਾਰਿਆ ਜਾਏਗਾ ਅੱਜ। ਤੇ ਦੂਜੀ ਗੱਲ, ਇੱਕ ਜਿਹੜਾ ਖਪਤ ਕਲਚਰ ਹੈ ਉਹ ਵੀ ਸਾਡੇ ਸਾਹਮਣੇ ਆ ਰਿਹਾ ਬਹੁਤ ਵੱਡੇ ਤੇਜ਼ੀ ਦੇ ਨਾਲ ਜੀ ਜੀ। ਮਤਲਬ ਆਦਾਨ ਪ੍ਰਦਾਨ ਜਿਹੜਾ ਤੋਹਫਿਆਂ ਦੇ ਰੂਪ ਦੇ ਵਿੱਚ, ਗਿਫਟ ਦੇ ਨਾਂ ਦੇ ਉੱਤੇ ਸਰਕਾਰੀ ਅਦਾਰਿਆਂ ਦੇ ਵਿੱਚ ਜਾਂ ਜਿਹੜੇ ਪ੍ਰਾਈਵੇਟ ਅਦਾਰਿਆਂ 'ਚ ਲੋਕ ਕੰਮ ਕਰਦੇ ਆ, ਜਿਹੜੇ ਵੱਡੇ ਅਫਸਰਾਂ ਨੂੰ ਖੁਸ਼ ਕਰਨ ਵਾਸਤੇ, ਉਹ ਅਫਸਰ ਆਪਣੇ ਵੱਡਿਆਂ ਨੂੰ ਖੁਸ਼ ਕਰਨ ਵਾਸਤੇ ਇੱਕ ਕਮਿਸ਼ਨ ਦੇ ਰੂਪ ਦੇ ਵਿੱਚ ਗਿਫਟ ਜਿਹੜਾ ਇੱਕ ਰਿਸ਼ਵਤ ਦੇ ਰੂਪ ਦੇ ਵਿੱਚ ਦੇਣ ਦਾ ਜਿਹੜਾ ਪ੍ਰਚਲਨ ਹੈ ਉੱਥੇ ਬਹੁਤ ਵੱਧ ਗਿਆ। ਆਮ ਲੋਕਾਂ ਦੇ ਵਿੱਚ ਵੀ ਇੱਕ ਦੂਜੇ ਨੂੰ ਆਦਾਨ ਪ੍ਰਦਾਨ ਤੋਹਫਿਆਂ ਦਾ ਉਹਨੇ ਬਹੁਤ ਜ਼ਿਆਦਾ ਖਰਚਾ ਲੋਕਾਂ ਦਾ ਵਧਾ ਦਿੱਤਾ ਹੈ। ਉਂਝ ਦੀਵਾਲੀ ਜਿਹੜੀ ਹੈ ਉਹ ਦੇਖਣ ਨੂੰ ਫਿੱਕੀ ਲੱਗਦੀ ਹੈ ਕਿਉਂਕਿ ਲੋਕਾਂ ਦੀ ਜੇਬ ਖਾਲੀ ਹੈ। ਲੋਕਾਂ ਨੂੰ 3-3 ਮਹੀਨਿਆਂ ਤੋਂ 4-4 ਮਹੀਨਿਆਂ ਤੋਂ ਜਿਹੜੇ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਨਹੀਂ ਮਿਲਦੀ, ਦੀਵਾਲੀ ਤੇ ਬੋਨਸ ਨਹੀਂ ਮਿਲਦਾ, ਕੁਛ ਨਹੀਂ ਮਿਲਦਾ। ਕਈਆਂ ਲਈ ਉਹ ਕਾਲੀ ਦੀਵਾਲੀ ਹੈ। ਪਰ ਅਲਟੀਮੇਟਲੀ ਜਿਹੜਾ ਦੀਵਾਲੀ ਦਾ ਰੰਗ ਰੂਪ ਜਿਹੜਾ ਪਿਛਲੇ 30 ਸਾਲ ਤੋਂ ਜਿਹੜਾ ਬਦਲਿਆ, ਉਹਦੇ ਵਿੱਚ ਭਾਰਤ ਦੀ ਨਵੀਂ ਆਰਥਿਕ ਨੀਤੀ ਹੈ ਜੀ। ਭਾਰਤ ਨੇ ਮਾਰਕੀਟ ਐਂਗਲ ਤੋਂ ਜਿਹੜੀ ਆਰਥਿਕ ਨੀਤੀ ਨੂੰ ਅਡਾਪਟ ਕੀਤਾ ਹੈ, ਉਸ ਨੀਤੀ ਨੇ ਸਾਡੇ ਸਾਰੇ ਤਿਉਹਾਰਾਂ ਦੇ ਰੰਗ ਰੂਪ ਬਦਲ ਕੇ ਰੱਖ ਦਿੱਤੇ ਹੈ। ਆਖਰੀ ਗੱਲ ਇਹਦੇ 'ਚ ਮੈਂ ਕਰਨਾ ਚਾਹੁੰਦਾ, ਗੱਲ ਲੰਬੀ ਹੋ ਸਕਦੀ, ਇੱਕ ਤਾਂ ਮੇਰੀ ਸਿਹਤ ਖਰਾਬ ਹੈ ਇਸ ਕਰਕੇ ਮੈਂ ਲੰਬੀ ਨਹੀਂ ਕਰਦਾ, ਪਰ ਆਖਰੀ ਗੱਲ ਮੈਂ ਇਹ ਕਰਨੀ ਚਾਹੁੰਦਾ ਵੀ ਤਮਾਸ਼ੇ ਬਹੁਤ ਹੁੰਦੇ ਆ ਸਾਡੇ। ਹਰ ਗੱਲ ਨੂੰ ਸਰਕਾਰਾਂ ਚਲਾ ਰਹੇ ਲੋਕ ਜਿਹੜੇ ਹੈ ਉਹ ਲੋਕਾਂ ਨੂੰ ਮੂਰਖ ਬਣਾਉਣ ਵਾਸਤੇ ਵਰਤਦੇ ਆ ਜੀ। ਜਿੱਦਾਂ ਭਾਰਤ ਦੇ ਵਿੱਚ ਇੱਕ ਸਫਾਈ ਮੁਹਿੰਮ ਚਲਾਈ, ਨਰਿੰਦਰ ਮੋਦੀ ਸਾਹਿਬ ਸਾਡੇ ਮੁਲਕ ਦੇ ਪ੍ਰਧਾਨ ਮੰਤਰੀ, ਇੱਕ ਦਿਨ ਉਹਨਾਂ ਨੇ ਝਾੜੂ ਫੜ ਲਿਆ। ਇੱਕ ਦਿਨ ਝਾੜੂ ਫੜਨ ਦੇ ਨਾਲ ਦੇਸ਼ ਨਹੀਂ ਸਾਫ਼ ਹੋ ਸਕਦਾ। ਦੇਸ਼ ਨੂੰ ਸਾਫ਼ ਕਰਨ ਵਾਸਤੇ 1.25 ਅਰਬ ਦੀ ਜਨਤਾ ਦੀ ਮਾਨਸਿਕਤਾ ਨੂੰ ਬਦਲਣਾ ਪਏਗਾ। ਤੁਹਾਨੂੰ ਸਿਸਟਮ ਉਹਦਾ ਦਾ ਪ੍ਰੋਵਾਈਡ ਕਰਕੇ ਦੇਣਾ ਪਏਗਾ। ਇਹਦੇ ਦੀਵਾਲੀ ਦੇ ਨਾਂ ਦੇ ਉੱਤੇ ਜੋ ਪ੍ਰਦੂਸ਼ਣ ਫੈਲ ਰਿਹਾ ਉਹਦੇ ਤੇ ਗੱਲਾਂ ਕੀਤੀਆਂ ਜਾਂਦੀਆਂ ਸਰਕਾਰ ਵੱਲੋਂ ਵੀ ਵਾਤਾਵਰਨ ਸਾਫ਼ ਸੁਥਰਾ ਰਹੇ, ਪਟਾਕਾ ਮੁਕਤ ਦੀਵਾਲੀ ਹੋਵੇ। ਜਿੱਦਾਂ ਨਰਿੰਦਰ ਮੋਦੀ ਸਾਹਿਬ ਨੇ ਕਾਂਗਰਸ ਮੁਕਤ ਭਾਰਤ ਦਾ ਨਾਅਰਾ ਦਿੱਤਾ ਸੀ, ਹੁਣ ਪਟਾਕਾ ਮੁਕਤ ਭਾਰਤ ਦਾ ਨਾਅਰਾ ਦਿੱਤਾ ਗਿਆ ਜੀ। ਪਰ ਪਟਾਕਾ ਮੁਕਤ ਕਿੱਦਾਂ ਹੋਵੇ? ਤੁਸੀਂ ਕਿਸੇ ਨੂੰ ਪਟਾਕਾ ਵਜਾਉਣ ਤੋਂ, ਜਿਹੜਾ ਅੱਜ ਪਟਾਕੇ ਵਜਾ ਰਿਹਾ ਉਹਨੂੰ ਉਹਦਾ ਹੱਥ ਫੜ ਕੇ ਤਾਂ ਰੋਕ ਨਹੀਂ ਸਕਦੇ। ਤੁਸੀਂ ਉਹ ਅੱਗੇ ਕਿਉਂ ਦਿੰਦੇ ਹੋ ਜਿਹੜੀਆਂ ਫੈਕਟਰੀਆਂ ਦੇ ਵਿੱਚ ਪਟਾਕੇ ਬਣਦੇ ਆ? ਜਾਇਜ਼ ਤਾਂ ਜਾਇਜ਼, ਹਜ਼ਾਰਾਂ ਫੈਕਟਰੀਆਂ ਦੀਵਾਲੀ ਦੇ ਇਹਨਾਂ ਦੁਸਹਿਰੇ ਤੋਂ ਲੈ ਕੇ ਦੀਵਾਲੀ ਤੱਕ ਹਜ਼ਾਰਾਂ ਫੈਕਟਰੀਆਂ ਨਾਜਾਇਜ਼ ਚੱਲਦੀਆਂ, ਫਿਰ ਉਹਨਾਂ 'ਚ ਧਮਾਕੇ ਹੁੰਦੇ, ਅੱਗਾਂ ਲੱਗਦੀਆਂ। ਪਰਸੋਂ ਫਰੀਦਾਬਾਦ ਜਿਹੜੀ ਆ ਪੂਰਾ ਪਟਾਕਾ ਮਾਰਕੀਟ ਤਬਾਹ ਹੋ ਗਈ, 150 ਵਹੀਕਲ ਸੜ ਕੇ ਸਵਾਹ ਹੋ ਗਏ, 200 ਦੁਕਾਨਾਂ ਰਾਖ ਹੋ ਗਈਆਂ ਤੇ ਕਿੰਨੇ ਲੋਕ ਜਿਹੜੇ ਉਹਦੇ 'ਚ ਜ਼ਖਮੀ ਹੋ ਗਏ। ਅੱਜ ਦੀ ਰਾਤ ਬਹੁਤ ਸਾਰੇ ਲੋਕਾਂ ਨੇ ਖੁਸ਼ੀ ਦੇ ਇਸ਼ਤਿਹਾਰ ਦੇ ਉੱਤੇ ਆਪਣੀ ਅੱਖਾਂ ਦੀ ਰੌਸ਼ਨੀ ਗਵਾ ਦੇਣੀ ਹੈ। ਕੁਝ ਲੋਕਾਂ ਦੀ ਮੌਤ ਵੀ ਹੋ ਸਕਦੀ ਹੈ, ਐਡੇ ਵੱਡੇ ਵੱਡੇ ਹਾਦਸੇ ਹੋਣਗੇ। ਉਹ ਜਿਹੜੀਆਂ ਨਾਜਾਇਜ਼ ਫੈਕਟਰੀਆਂ ਜਾਂ ਜਾਇਜ਼ ਵੀ ਜਿਹੜੀਆਂ, ਜਿਹੜਾ ਸ਼ਰਾਬਬੰਦੀ ਦੇ ਨਾਲ ਗੱਲ ਹੁੰਦੀ ਸ਼ਰਾਬ ਦੀ, ਮਤਲਬ ਸ਼ਰਾਬ ਦੇ ਖਿਲਾਫ ਗੱਲਾਂ ਕਰੀ ਜਾ ਰਹੀਆਂ,
ਪਿੰਡ ਦੇ ਵਿੱਚ ਸਕੂਲ ਹੋਵੇ ਨਾ ਹੋਵੇ, ਸ਼ਰਾਬ ਦੀ ਠੇਕੇ ਦੀ ਬ੍ਰਾਂਚ ਜ਼ਰੂਰ ਹੋਏਗੀ, ਕਿਉਂਕਿ ਉੱਥੇ ਰੈਵਨਿਊ ਹੁੰਦਾ, ਇਕੱਠਾ ਹੁੰਦਾ, ਖਜ਼ਾਨੇ ਭਰਦੇ ਆ। ਇਹਦੇ ਪਟਾਕਿਆਂ ਦੇ ਨਾਂ ਦੇ ਉੱਤੇ ਜਿਹੜਾ ਕਾਰੋਬਾਰ ਹੁੰਦਾ ਉਹਦੇ 'ਚ ਸਰਕਾਰ 'ਚ ਇਨਵੋਲਵ ਕੁਝ ਲੋਕ ਜਿਹੜੇ ਆ ਉਹਨਾਂ ਦਾ ਧੰਦਾ ਇਹ, ਇਸ ਕਰਕੇ ਸਾਰਾ ਕੁਝ ਚੱਲ ਰਿਹਾ। ਸਰਕਾਰ ਚਾਹਵੇ ਇੱਕ ਦਿਨ ਦੇ ਵਿੱਚ ਦੇਸ਼ ਨੂੰ ਬਿਲਕੁਲ ਆਵਾਜ਼ ਦਾ ਜਿਹੜਾ ਪ੍ਰਦੂਸ਼ਣ ਉਹ ਤੋਂ ਬਚਾ ਸਕਦੀ ਹੈ, ਜਿਹੜਾ ਹਵਾ ਦਾ ਪ੍ਰਦੂਸ਼ਣ ਉਹ ਤੋਂ ਬਚਾ ਸਕਦੀ ਦੀਵਾਲੀ ਦੇ ਮਾਮਲੇ 'ਚ ਜਿਹੜਾ ਖਾਸ ਤੌਰ 'ਤੇ ਹੁੰਦਾ। ਪਰ ਸਰਕਾਰ ਦੀਆਂ ਤਰਜੀਹਾਂ ਇਹ ਨਹੀਂ। ਦੀਵਾਲੀ ਆਪਣਾ ਪਰੰਪਰਕ ਜਿਹੜਾ ਰੂਪ ਹੈ ਉਹ ਪੂਰੀ ਤਰ੍ਹਾਂ ਗਵਾ ਚੁੱਕੀ ਹੈ। ਆਧੁਨਿਕ ਕਿਸਮ ਦੀ ਦੀਵਾਲੀ ਜਿਹੜੀ ਹੈ ਭਾਰਤੀ ਜਿਹੜੇ ਲੋਕ ਹੈ ਉਹਨਾਂ ਵਾਸਤੇ ਇੱਕ ਕਿਸਮ ਦਾ ਜਾਨ ਦਾ ਖੌਅ ਬਣਦਾ ਜਾ ਰਹੀ ਹੈ। ਸਰਕਾਰ ਨੂੰ ਇਹਦੇ 'ਤੇ ਆਪਣੀ ਰਾਜਨੀਤਿਕ ਇੱਛਾ ਅੱਜ ਨਹੀਂ ਤਾਂ ਕੱਲ੍ਹ ਦਿਖਾਉਣੀ ਪਏਗੀ। ਜੀ ਅਤੇ ਆਪਾਂ ਜਿਹੜੀ ਹੁਣ ਅਗਲੀ ਗੱਲ ਕਰਦੇ ਹਾਂ, ਜਿੱਦਾਂ ਆਪਾਂ ਦੇਖਿਆ ਵੀ ਹਰਿਆਣੇ ਦੇ ਵਿੱਚ BJP ਹੁਣ ਅੱਗੇ ਆਈ ਆ, ਅਤੇ ਉਸੇ ਹੀ ਦਿਨ ਦੇ ਵਿੱਚ BJP ਜਿਹੜੀ ਕਿ ਪੰਜਾਬ ਦੇ ਵਿੱਚ ਆ ਉਹਨਾਂ ਨੇ ਆਪਣੇ ਹਾਵ ਭਾਵ ਆ ਅਚਾਨਕ ਹੀ ਕਾਫੀ ਜਿਹੜੇ ਆ ਬਦਲ ਦਿੱਤੇ ਆ। ਰਾਜੀਵ ਲੌਂਗੋਵਾਲ ਸਮਝੌਤੇ ਦੇ ਤਹਿਤ ਚੰਡੀਗੜ੍ਹ ਪੰਜਾਬ ਨੂੰ ਦਿਵਾਉਣ ਦੀ ਜਿਹੜੀ ਆ ਉਹਨਾਂ ਨੇ ਇਸ ਦੇ ਵਿੱਚ ਇੱਕ ਗੱਲ ਕੀਤੀ ਆ। ਇਹ ਅਚਾਨਕ ਇੰਨਾ ਬਦਲਾਵ ਕਿੱਦਾਂ? ਇਹਦੇ ਤੋਂ ਤੁਸੀਂ ਸਮਝ ਸਕਦੇ ਹੋ ਵੀ ਭਾਰਤੀ ਜਨਤਾ ਪਾਰਟੀ ਇੱਕ ਲੰਮੀ ਯੋਜਨਾਬੰਦੀ ਦੇ ਨਾਲ ਪੰਜਾਬ ਦੇ ਵਿੱਚ ਚੱਲ ਰਹੀ ਹੈ। ਜੀ 1985 ਦੇ ਵਿੱਚ ਰਾਜੀਵ ਲੌਂਗੋਵਾਲ ਸਮਝੌਤਾ ਹੋਇਆ। ਮੈਨੂੰ ਯਾਦ ਹੈ 1 ਜਨਵਰੀ 1986 ਨੂੰ ਚੰਡੀਗੜ੍ਹ ਪੰਜਾਬ ਨੂੰ ਹੈਂਡਓਵਰ ਕਰ ਦਿੱਤਾ ਜਾਣਾ ਸੀ, ਪਰ ਧਿਰਾਂ ਸਾਰੀਆਂ ਹੀ ਥੋੜ੍ਹੇ ਬਹੁਤ ਫਰਕ ਦੇ ਨਾਲ ਮੁੱਕਰ ਗਈਆਂ। ਉਸ ਤੋਂ ਰਾਜੀਵ ਲੌਂਗੋਵਾਲ ਸਮਝੌਤਾ ਜਿਹੜਾ ਚੋਣਾਂ ਦੇ ਦਿਨਾਂ ਦੇ ਦੌਰਾਨ ਰਿੜਕਿਆ ਜਾਂਦਾ ਰਿਹਾ। ਸ਼੍ਰੋਮਣੀ ਅਕਾਲੀ ਦਲ ਜਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਦੀ ਸਮਝੌਤੇ ਦੇ ਹੱਕ 'ਚ ਬੋਲਦੇ ਰਹੇ, ਕਦੀ ਵਿਰੋਧ 'ਚ ਬੋਲਦੇ ਰਹੇ। ਪਹਿਲੀ ਵਾਰ ਭਾਰਤੀ ਜਨਤਾ ਪਾਰਟੀ ਨੇ ਸਾਫ਼ ਤੇ ਸਪਸ਼ਟ ਸਟੈਂਡ ਲਿਆ ਵੀ ਰਾਜੀਵ ਲੌਂਗੋਵਾਲ ਸਮਝੌਤਾ ਲਾਗੂ ਹੋਣਾ ਚਾਹੀਦਾ ਤੇ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ ਜੀ। ਇਹਦੇ ਤੋਂ ਤੁਸੀਂ ਉਹਨਾਂ ਦੀ ਇੱਕ ਲੰਮੀ ਯੋਜਨਾਬੰਦੀ ਪੰਜਾਬ ਦੇ ਵਿੱਚ ਆਪਣੇ ਆਪ ਨੂੰ ਵਿਸਥਾਰਿਤ ਕਰਨ ਦੀ ਜਿਹੜੀ ਦੇਖ ਸਕਦੇ ਹੋ। ਮੇਰੀ ਆਪਣੀ ਸਮਝ ਹੈ, ਕੋਈ ਇਹਦੇ ਨਾਲ ਮੁਤਫਿਕ ਹੋਵੇ ਨਾ ਹੋਵੇ ਮੈਂ ਨਹੀਂ ਕਹਿ ਸਕਦਾ, ਪਰ ਮੇਰੀ ਆਪਣੀ ਸਮਝ ਹੈ ਕਿ ਹਰਿਆਣੇ ਦੇ ਵਿੱਚ ਜਿੱਦਾਂ ਭਾਰਤੀ ਜਨਤਾ ਪਾਰਟੀ ਨੇ ਜਿੱਤ ਹਾਸਲ ਕੀਤੀ ਹੈ ਤੇ ਮਹਾਰਾਸ਼ਟਰ ਦੇ ਵਿੱਚ ਵੀ ਵੱਡੀ ਪਾਰਟੀ ਬਣੀ ਹੈ, ਦੇਸ਼ ਦੇ ਵਿੱਚ ਉਹਨਾਂ ਦੀ ਸਰਕਾਰ ਬਣ ਚੁੱਕੀ ਹੈ। ਔਰ ਜਿਹੜੇ ਸੂਬਿਆਂ ਦੇ ਵਿੱਚ ਛੋਟੇ ਭਾਈਵਾਲ ਦੇ ਤੌਰ ਤੇ ਕੰਮ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ, ਉਹਨਾਂ ਨੂੰ ਟਾਰਗੇਟ ਕਰ ਰਹੀ ਹੈ। ਅੱਜ ਨਰਿੰਦਰ ਮੋਦੀ ਸਾਹਿਬ ਜੰਮੂ ਕਸ਼ਮੀਰ ਜਾ ਰਹੇ ਆ, ਉੱਥੇ ਦੇ ਜਿਹੜੇ ਪੀੜਤ ਲੋਕ ਕਹਿੰਦੇ ਮੈਂ ਅਸੀਂ ਉਹਨਾਂ ਨਾਲ ਦੀਵਾਲੀ ਮਨਾਉਣੀ ਹੈ। ਬੜੀ ਹੈਰਾਨੀ ਦੀ ਗੱਲ ਹੈ ਵੀ ਮਹੀਨਾ ਪਹਿਲਾਂ ਜਿਹੜਾ ਟੱਬਰ ਉੱਜੜ ਗਿਆ, ਉਹ ਜਿਹੜੇ ਚਿਰਾਗ ਹੀ ਨਹੀਂ ਰਹੇ, ਘਰ ਦੇ ਚਿਰਾਗ ਹੀ ਨਹੀਂ ਰਹੇ, ਉਹਨਾਂ ਨਾਲ ਕਾਹਦੀ ਦੀਵਾਲੀ ਮਨਾਉਣੀ ਮੋਦੀ ਸਾਹਿਬ ਨੇ। ਉੱਥੇ ਚੋਣ ਰਣਨੀਤੀ ਦੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਜਾ ਰਹੇ 1000 ਕਰੋੜ ਰੁਪਏ ਦੇ ਕੇ ਕਸ਼ਮੀਰ ਨੂੰ ਫਿਰ ਤੋਂ ਨਹੀਂ ਉਸਾਰਿਆ ਜਾ ਸਕਦਾ। ਉੱਥੋਂ ਦੇ ਮੁੱਖ ਮੰਤਰੀ ਫਾਰੂਕ ਅਬਦੁੱਲਾ ਨੇ ਕਿਹਾ 44,000 ਕਰੋੜ ਰੁਪਇਆ ਸਾਨੂੰ ਚਾਹੀਦਾ, ਤੇ ਮੋਦੀ ਸਾਹਿਬ ਦੀਵਾਲੀ ਮਨਾਉਣ ਤੁਰੇ ਹੋਏ ਨੇ ਜੰਮੂ ਕਸ਼ਮੀਰ। ਇਹ ਸਿਰਫ ਆਪਣੀ ਰਾਜਨੀਤੀ ਨੂੰ ਵਿਸਥਾਰ ਦੇਣ ਦੀ ਕੋਸ਼ਿਸ਼ ਹੈ। ਇੱਥੇ ਪੰਜਾਬ ਦੇ ਵਿੱਚ ਅਸਲ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਇੱਕ ਲੰਮੀ ਯੋਜਨਾਬੰਦੀ ਦੇ ਨਾਲ 2017 ਦੀਆਂ ਚੋਣਾਂ ਨੂੰ ਟਾਰਗੇਟ ਕਰਕੇ ਆਪਣੇ ਆਪ ਨੂੰ ਵਿਸਥਾਰਿਤ ਕਰਨਾ ਚਾਹੁੰਦੀ ਹੈ ਜੀ। ਸ਼੍ਰੋਮਣੀ ਅਕਾਲੀ ਦਲ ਤੋਂ ਖੋਹ ਕੇ ਇਹ ਮੁੱਦਾ ਉਹਨਾਂ ਨੇ ਆਪਣੇ ਹੱਥ 'ਚ ਲੈ ਲਿਆ, ਤੇ ਜੇ ਰਾਜੀਵ ਲੌਂਗੋਵਾਲ ਸਮਝੌਤੇ ਦੀਆਂ ਸਾਰੀਆਂ ਮਦਾਂ ਨਾ ਵੀ ਲਾਗੂ ਹੋਣ, ਜੇ ਭਾਰਤੀ ਜਨਤਾ ਪਾਰਟੀ ਸਿਰਫ ਇੱਕੋ ਹੀ ਕੰਮ ਕਰਵਾ ਗਈ ਇਸ ਮੁੱਦੇ ਦੇ ਉੱਤੇ ਵੀ ਚੰਡੀਗੜ੍ਹ ਪੰਜਾਬ ਨੂੰ ਦਵਾ ਗਈ ਜੀ, ਹਰਿਆਣੇ ਦੀ BJP ਨੂੰ ਮਨਾ ਲਿਆ, ਪੰਜਾਬ ਦੀ BJP ਨੇ ਜਾਂ ਹਾਈਕਮਾਨ ਨੇ ਬੈਠ ਕੇ ਤਿੰਨਾਂ ਦੀ ਮੀਟਿੰਗ ਹੋਵੇ ਤੇ ਨਵੇਂ ਮੁੱਖ ਮੰਤਰੀ ਜਿਹੜੇ ਮਨੋਹਰ ਲਾਲ ਖੱਟੜ ਬਣ ਜਾ ਰਹੇ ਨੇ, ਉਹਨਾਂ ਦੀ ਅਗਵਾਈ ਦੇ ਵਿੱਚ ਹਰਿਆਣੇ ਦੀ ਹੁਕੂਮਤ ਵੀ ਮੰਨ ਜਾਵੇ ਵੀ ਚਲੋ ਅਸੀਂ ਆਪਣੀ ਰਾਜਧਾਨੀ ਜਿਹੜੀ ਆ ਪੰਚਕੂਲਾ ਬਣਾ ਲੈਂਦੇ, ਚੰਡੀਗੜ੍ਹ ਦੇ ਦਿਓ ਪੰਜਾਬ ਨੂੰ ਜੀ ਜੀ। ਇਹਦੇ ਨਾਲ ਪੰਜਾਬ ਵਿੱਚ ਬਹੁਤ ਵੱਡਾ ਹੁਲਾਰਾ ਮਿਲੇਗਾ BJP ਨੂੰ। ਖਾਸ ਤੌਰ ਤੇ ਸ਼ਹਿਰੀ ਖੇਤਰਾਂ 'ਚ ਪਹਿਲੇ BJP ਜਿਹੜੀ ਆ ਮਜ਼ਬੂਤ ਹੈ ਪੰਜਾਬ ਦੇ ਵਿੱਚ, ਪਰ ਸ਼ਹਿਰੀ ਖੇਤਰਾਂ ਦੇ ਨਾਲ ਲੱਗਦੇ ਪਿੰਡਾਂ ਦੇ ਵਿੱਚ ਵੀ ਵਿਸਥਾਰਤ ਜਿਹੜੀ ਅਪਰੋਚ ਜਿਹੜੀ ਆ ਹੋ ਜਾਏਗੀ। ਸ਼ਾਇਦ ਆਪਣੇ ਆਪ ਨੂੰ ਪੰਜਾਬ ਦੀ ਸਿਆਸਤ ਦੇ ਵਿੱਚ ਬਹੁਤ ਜ਼ਿਆਦਾ ਐਕਸਟੈਂਡ ਕਰਨ ਦੀ ਕੋਸ਼ਿਸ਼ ਵਜੋਂ ਜਿਹੜੀ ਹਿੰਦੂ ਕਮਿਊਨਿਟੀ ਤੋਂ ਬਾਹਰਲੇ ਜਿਹੜੇ ਭਾਈਚਾਰੇ ਆ ਉਹਨਾਂ ਨੂੰ ਆਪਣੇ ਨਾਲ ਲਾਉਣ ਦੀ ਜਿਹੜੀ ਕੋਸ਼ਿਸ਼ ਵਜੋਂ BJP ਨੇ ਨਵਾਂ ਸਟੈਂਡ ਲਿਆ ਜੀ। ਜੀ ਬਿਲਕੁਲ ਜੀ। ਵੈਸੇ ਸਾਰਿਆਂ ਨੂੰ ਇਹ ਹੈਰਾਨ ਕਰਨ ਵਾਲਾ ਜਿਹੜਾ ਇੱਕ ਹਿਸਾਬ ਦੇ ਨਾਲ ਸਟੈਂਡ ਜਿਹੜਾ ਲੱਗ ਰਿਹਾ ਆ ਵੀ ਕਿੱਦਾਂ ਜਿਹੜਾ ਇਹ ਕੀ ਕਰਨਾ ਚਾਹੁੰਦੇ ਨੇ,
ਕੁਛ ਨਾ ਕੁਛ ਜਿੱਦਾਂ ਤੁਸੀਂ ਦੱਸਿਆ ਵੀ ਦੂਰ ਅੰਦੇਸ਼ੀ ਦੇ ਨਾਲ ਇਹ ਤੁਰੇ ਹੋਏ ਨੇ। ਅਤੇ ਅਗਲੀ ਜਿਹੜੀ ਆਪਾਂ ਹੁਣ ਗੱਲ ਕਰ ਲੈਂਦੇ ਹਾਂ ਵੀ ਹਰਿਆਣੇ ਦੇ ਵਿੱਚ ਪਹਿਲੀ ਵਾਰ ਪੰਜਾਬੀ ਮੂਲ ਦਾ ਜਿਹੜਾ ਮੁੱਖ ਮੰਤਰੀ ਆ ਜਿਹੜਾ ਉਹ ਬਣ ਰਿਹਾ ਆ। ਸੋ ਇੱਕ ਪੰਜਾਬੀ ਹੋਣ ਦੇ ਨਾਤੇ ਉਹਨਾਂ ਦੀ ਪੰਜਾਬ ਦੇ ਪ੍ਰਤੀ ਜਿਹੜੀ ਆ ਕਿਸ ਤਰੀਕੇ ਦੀ ਜਿਹੜੀ ਆ ਉਹ ਪਹੁੰਚ ਰਹੇਗੀ, ਕਿਉਂਕਿ ਵਿਵਾਦ ਜਿਹੜੇ ਆ ਬਹੁਤ ਚੱਲ ਰਹੇ ਆ ਪੰਜਾਬ ਅਤੇ ਹਰਿਆਣੇ ਦੇ ਵਿੱਚ। ਜਿਹੜਾ ਸਭ ਤੋਂ ਵੱਡਾ ਜਿਹੜਾ ਪਾਣੀਆਂ ਦਾ ਮਸਲਾ ਆ ਉਸ ਨੂੰ ਲੈ ਕੇ ਆਮ ਤੌਰ ਦੇ ਉੱਤੇ ਇਹ ਧਾਰਨਾ ਬਣ ਜਾਂਦੀ ਹੈ ਵੀ ਸਾਡਾ ਬੰਦਾ ਜੀ ਕਿਸੇ ਸੂਬੇ ਦਾ ਮੁੱਖ ਮੰਤਰੀ ਬਣ ਗਿਆ ਜੀ, ਸਾਡਾ ਬੰਦਾ ਮੁਲਕ ਦਾ ਪ੍ਰਧਾਨ ਮੰਤਰੀ ਬਣ ਗਿਆ ਜੀ। ਮੇਰੀ ਆਪਣੀ ਸਮਝ ਹੈ ਕਿ ਵਿਅਕਤੀ ਵਿਸ਼ੇਸ਼ ਕੁਝ ਨਹੀਂ ਹੁੰਦੇ, ਉਹਨਾਂ ਦੀ ਰਾਜਨੀਤੀ ਕੀ ਹੈ ਇਹ ਮਹੱਤਵਪੂਰਨ ਹੈ ਜੀ। ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਬਣ ਗਏ। ਜਦੋਂ ਬਰਾਕ ਓਬਾਮਾ ਅਮਰੀਕਾ ਦੇ ਰਾਸ਼ਟਰਪਤੀ ਬਣੇ ਤੇ ਬੜਾ ਪ੍ਰਚਾਰ ਕੀਤਾ ਗਿਆ ਕਿ ਜਿਹੜੇ ਕਾਲੇ ਮੂਲ ਦੇ ਲੋਕ ਹੈ ਉਹਨਾਂ ਦਾ ਬੜਾ ਭਲਾ ਕਰ ਦੇਣਾ ਬਰਾਕ ਓਬਾਮਾ ਸਾਹਮਣੇ। ਕਿੰਨਾ ਕੁ ਭਲਾ ਹੋਇਆ ਉਹ ਤੁਹਾਨੂੰ ਜ਼ਿਆਦਾ ਪਤਾ, ਮੈਨੂੰ ਘੱਟ ਪਤਾ। ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਡਾਕਟਰ ਮਨਮੋਹਨ ਸਿੰਘ, ਬੜਾ ਪ੍ਰਚਾਰ ਕੀਤਾ ਗਿਆ, ਲਓ ਜੀ ਇੱਕ ਸਿੱਖ ਪ੍ਰਧਾਨ ਮੰਤਰੀ ਆ ਗਏ, ਹੁਣ ਤਾਂ ਸਿੱਖਾਂ ਦੀ ਕੋਈ ਪ੍ਰੋਬਲਮ ਹੀ ਨਹੀਂ ਰਹਿਣੀ। ਅਸੀਂ ਉਦੋਂ ਵੀ ਇਹ ਗੱਲ ਕਹੀ ਸੀ ਜਿਹੜਾ ਸਟੇਟ ਦਾ ਹੈੱਡ ਹੁੰਦਾ ਹੈ ਉਹ ਸੱਤਾਧਾਰੀ ਜਿਹੜਾ ਹੁੰਦਾ ਉਹ ਸਟੇਟ ਦੇ ਮੁਤਾਬਕ ਕੰਮ ਕਰਦਾ, ਉਹਦੀ ਰਾਜਨੀਤੀ ਉੱਤੇ ਕੰਮ ਕਰਦੀ ਹੈ। ਸਟੇਟ ਦੇ ਹੈੱਡ ਦਾ ਉਸ ਰੂਪ ਦੇ ਵਿੱਚ ਕੋਈ ਧਰਮ ਨਹੀਂ ਹੁੰਦਾ ਜਿਸ ਤਰ੍ਹਾਂ ਦਾ ਸਟੇਟ ਦਾ ਸਟਰਕਚਰ ਸਾਡਾ ਹੈ। ਇਹ ਗੱਲ ਭੁੱਲ ਗਏ ਸਾਰੇ ਲੋਕ ਉਦੋਂ ਜਦੋਂ ਇਸ ਗੱਲ ਦੀ ਪ੍ਰਸ਼ੰਸਾ ਹੋ ਰਹੀ ਸੀ ਸਿੱਖ ਪ੍ਰਧਾਨ ਮੰਤਰੀ ਹੋ ਗਿਆ ਤੇ ਸਿੱਖਾਂ ਦੇ ਮਸਲੇ ਹੱਲ ਹੋ ਜਾਣੇ ਆ। ਇਹ ਗੱਲ ਭੁੱਲ ਗਏ ਕਿ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਉਦੋਂ ਭਾਰਤ ਦੇ ਰਾਸ਼ਟਰਪਤੀ ਵੀ ਇੱਕ ਸਿੱਖ ਸੀ, ਗਿਆਨੀ ਜ਼ੈਲ ਸਿੰਘ, ਤੇ ਉਦੋਂ ਭਾਰਤੀ ਫੌਜਾਂ ਦੇ ਕਮਾਂਡਰ ਵੀ ਇੱਕ ਜਰਨੈਲ ਜਿਹੜੇ ਸੀ ਉਹ ਵੀ ਸਿੱਖ ਸੀ। ਸੋ ਮੇਰੇ ਕਹਿਣ ਤੋਂ ਭਾਵ ਇਹ ਹੈ, ਮੈਂ ਇਹ ਨਹੀਂ ਕਹਿੰਦਾ ਕਿ ਮਨੋਹਰ ਲਾਲ ਖੱਟੜ ਮੁੱਖ ਮੰਤਰੀ ਬਣੇ ਹਰਿਆਣੇ ਦੇ ਤੇ ਪੰਜਾਬ ਦੇ ਨਾਲ ਉਹਨਾਂ ਦਾ ਰਿਸ਼ਤਾ ਜਿਹੜਾ ਆ ਉਹ ਬਿਹਤਰ ਕਰਨ ਦੀ ਕੋਸ਼ਿਸ਼ ਨਹੀਂ ਕਰਨਗੇ, ਪਰ ਉਹ ਰਾਜਨੀਤੀ ਨਿਕਲੇਗਾ। ਸੱਤਾ ਦੀ ਕੀ ਰਾਜਨੀਤੀ ਆ ਹਰਿਆਣੇ ਦੇ ਵਿੱਚ, ਭਾਰਤੀ ਜਨਤਾ ਪਾਰਟੀ ਦੀ ਕੀ ਰਾਜਨੀਤੀ ਰਹੇਗੀ, ਉਹਦੇ ਮੁਤਾਬਕ ਉਹ ਕੰਮ ਕਰਨਗੇ। ਇਸ ਕਰਕੇ ਨਹੀਂ ਕਿ ਪੰਜਾਬੀ ਮੂਲ ਦੇ ਹੋਣਾ ਹੋਰ ਗੱਲ ਤੇ ਪੰਜਾਬੀ ਹੋਣਾ ਹੋਰ ਗੱਲ ਹੈ, ਤੇ ਪੰਜਾਬੀ ਪ੍ਰਤੀ ਸਹਿਰਦ ਹੋਣਾ ਉਹ ਇੱਕ ਨੀਤੀ ਧਾਰਕ ਮਾਮਲੇ ਆ, ਨੀਤੀ ਨਾਲ ਪਾਲਿਸੀ ਮੈਟਰ ਨੇ ਇਹ ਸਾਰੇ ਜੀ। ਸੋ ਮੈਂ ਸਮਝਦਾ ਕਿ ਇਹ ਠੀਕ ਹੈ ਕਿ ਇੱਕ ਚੰਗੇ ਸੰਬੰਧ ਬਣਨ ਪੰਜਾਬ ਤੇ ਹਰਿਆਣੇ ਦੇ ਵਿੱਚ, ਪਰ ਸਿਰਫ ਇਸ ਕਰਕੇ ਮੰਨ ਲੈਣਾ ਕਿ ਮਨੋਹਰ ਖੱਟੜ ਪੰਜਾਬੀ ਮੂਲ ਦੇ ਆ, ਪਤਾ ਨਹੀਂ ਕਦੋਂ ਤੋਂ ਮਤਲਬ ਦਿੱਲੀ ਦੇ ਵਿੱਚ ਬਹੁਤਾ ਉਹਨਾਂ ਨੇ ਨਿਵਾਸ ਰਿਹਾ, ਫਿਰ ਹਰਿਆਣੇ ਦੇ ਵਿੱਚ ਕੰਮ ਉਹਨਾਂ ਨੇ ਕੀਤਾ। ਹਰਿਆਣਾ ਹੁਣ ਸ਼ਹਿਰ ਤੋਂ ਵੱਖਰਾ ਸੂਬਾ ਬਣ ਗਿਆ, ਹਰਿਆਣੇ ਦੇ ਸਾਰੇ ਲੋਕ ਪੰਜਾਬੀ ਮੂਲ ਦੇ ਆ। ਹਰਿਆਣੇ 'ਚ ਕੋਈ ਨਹੀਂ ਤਾਂ ਇਹਦੇ ਕੋਲ ਬਾਹਰੋਂ ਕਰਾ ਕੇ ਰਹਿ ਰਿਹਾ ਸ਼ਹਿਰਾਂ ਦੀ ਵੱਖਰੀ ਗੱਲ ਹੈ ਤਾਂ ਪੰਜਾਬੀ ਮੂਲ ਹੀ ਹੈ ਨਾ, ਸ਼ੁਰੂ ਤੋਂ ਤਾਂ ਮੂਲ ਤਾਂ ਪੰਜਾਬੀ ਹੈ ਜੀ। ਹੁਣ ਹਰਿਆਣਵੀ ਹੋ ਗਿਆ, ਵੱਖਰੀ ਗੱਲ ਹੈ। ਸੋ ਇਸ ਕਰਕੇ ਮੈਂ ਸਮਝਦਾ ਕਿ ਸੱਤਾ ਦੀ ਰਾਜਨੀਤੀ ਹੀ ਤੈਅ ਕਰਿਆ ਕਰਦੀ ਹੈ ਵੀ ਉਹਨੇ ਕਰਨਾ ਕੀ ਹੈ, ਵਿਅਕਤੀ ਵਿਸ਼ੇਸ਼ ਕੁਝ ਤੈਅ ਨਹੀਂ ਕਰਦੇ ਜੀ। ਬਿਲਕੁਲ। ਅਤੇ ਆਪਾਂ ਜਿਹੜੀ ਅਗਲੀ ਗੱਲ ਕਰ ਰਹੀ ਹੈ ਮਹਾਰਾਸ਼ਟਰ ਨੂੰ ਲੈ ਕੇ, ਉੱਥੇ ਜਿਹੜੀਆਂ ਹੁਣ ਇਹ ਜਿਹੜੀਆਂ ਖਬਰਾਂ ਐਵੇਂ ਆ ਰਹੀਆਂ ਵੀ ਜਿਹੜੇ ਭਾਜਪਾ ਦੇ ਜਿਹੜੇ ਮੁੱਖ ਮੰਤਰੀ ਅਹੁਦੇ ਦੇ ਜਿਹੜੇ ਦਾਅਵੇਦਾਰ ਆ ਉਹ ਦੋ ਬਣ ਗਏ ਆ। ਆਪਸ ਦੇ ਵਿੱਚ ਵੀ ਜਿਹੜੀ ਥੋੜ੍ਹੀ ਬਹੁਤੀ ਇਹਨਾਂ ਦੀ ਖਿੱਚੋਤਾਣ ਜਿਹੜੀ ਆ ਚੱਲ ਪਈ ਆ। ਅਤੇ ਤੁਹਾਨੂੰ ਕੀ ਲੱਗਦਾ ਆ ਵੀ ਸ਼ਿਵ ਸੈਨਾ ਇਹ ਜਿਹੜੀ ਆ ਹੁਣ ਇਹਨਾਂ ਨੂੰ ਸਪੋਰਟ ਦੇਵੇਗੀ? NCP ਨੇ ਜਿੱਦਾਂ ਤੁਸੀਂ ਕੱਲ੍ਹ ਵੀ ਦੱਸਿਆ ਵੀ ਬਗੈਰ ਕਿਸੇ ਸ਼ਰਤ ਤੋਂ ਸਪੋਰਟ ਦੇਣ ਦਾ ਉਹਨਾਂ ਨੇ ਗੱਲ ਕਰ ਦਿੱਤੀ ਆ। ਸੋ ਤੁਹਾਨੂੰ ਕੀ ਲੱਗਦਾ ਆ ਵੀ ਇਹ ਸਰਕਾਰ ਕਿਸ ਪਾਸੇ ਵੱਲ ਨੂੰ ਵੱਧ ਰਹੀ ਆ? ਸਰਕਾਰ ਪਹਿਲੀ ਗੱਲ ਤਾਂ ਘੱਟ ਗਿਣਤੀ ਦੀ ਸਰਕਾਰ ਬਣਾਉਣ ਵੱਲ ਵੱਧ ਰਹੀ ਹੈ। ਭਾਰਤੀ ਜਨਤਾ ਪਾਰਟੀ ਸ਼ਿਵ ਸੈਨਾ ਦੀ ਸ਼ਰਤ ਜਿਹੜੀ ਹੈ ਲਾਉਣ ਦੀ ਜਿਹੜੀ ਸਿਆਸਤ ਹੈ BJP ਨੂੰ ਮੰਨਣ ਨੂੰ ਤਿਆਰ ਨਹੀਂ ਜੀ। 26 ਤਰੀਕ ਨੂੰ NDA ਦੇ ਜਿੰਨੇ ਵੀ MP ਹੈ ਉਹਨਾਂ ਸਾਰਿਆਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਟੀ ਪਾਰਟੀ ਤੇ ਬੁਲਾ ਰਹੇ ਆ ਜੀ। ਸੰਭਾਵਨਾ ਹੈ ਕਿ ਉਸ ਦਿਨ ਉਧਵ ਠਾਕਰੇ ਤੇ ਨਰਿੰਦਰ ਮੋਦੀ ਦੀ ਮੁਲਾਕਾਤ ਹੋਏਗੀ ਤੇ ਸ਼ਾਇਦ BJP ਤੇ ਸ਼ਿਵ ਸੈਨਾ ਦਾ ਗੱਠਜੋੜ ਬਣਨ ਦੀ ਜਿਹੜੀ ਸੰਭਾਵਨਾ ਉਸ ਦਿਨ ਤਲਾਸ਼ੀ ਜਾਏਗੀ। ਪਰ 28 ਅਕਤੂਬਰ ਨੂੰ BJP ਜਾ ਰਹੀ ਹੈ ਆਪਣਾ ਸਰਕਾਰ ਬਣਾਉਣ ਤੇ ਪਹਿਲੀ ਕੋਸ਼ਿਸ਼ ਉਹਦੀ ਇਹ ਹੈ ਕਿ ਸ਼ਿਵ ਸੈਨਾ ਤੋਂ ਬਿਨਾਂ ਸਰਕਾਰ ਬਣਾਈ ਜਾਏ। RSS ਦਾ ਪ੍ਰੈਸ਼ਰ ਹਾਲੇ ਵੀ ਹੈ ਕਿ ਸ਼ਿਵ ਸੈਨਾ ਤੋਂ ਬਿਨਾਂ ਕਿਸੇ ਹੋਰ ਦੀ ਮਦਦ ਸਿੱਧੀ ਨਾ ਲਈ ਜਾਵੇ, ਜਿੱਦਾਂ NCP ਬਿਨਾਂ ਸ਼ਰਤ ਹਮਾਇਤ ਦੇ ਰਹੀ ਹੈ। NCP ਦੀ ਬਿਨਾਂ ਸ਼ਰਤ ਹਮਾਇਤ ਦੇਣ ਦਾ ਕਾਰਨ ਇਹ ਹੈ ਕਿ NCP ਸਰਕਾਰ 'ਚ ਨਹੀਂ ਜਾਣਾ ਚਾਹੁੰਦੀ, ਪਰ ਸਰਕਾਰ ਨੂੰ ਬਾਹਰੋਂ ਹਮਾਇਤ ਦੇ ਕੇ ਕੁਝ ਲਾਭ ਲੈਣਾ ਚਾਹੁੰਦੀ ਹੈ। ਪਰ ਜਦੋਂ ਸਰਕਾਰ ਕੋਈ ਇੱਦਾਂ ਦਾ ਕੰਮ ਕਰੇ ਜਿਹਦੇ 'ਚ ਨੁਕਤਾਚੀਨੀ ਕੀਤੀ ਜਾ ਸਕਦੀ ਜਾਂ ਐਜੀਟੇਸ਼ਨ ਕੀਤੀ ਜਾ ਸਕਦੀ ਹੈ, ਤੇ NCP ਕੋਲ ਰਸਤਾ ਰਹੇਗਾ ਕਿ ਉਹ ਐਜੀਟੇਸ਼ਨ ਵੀ ਕਰ ਸਕੇ। ਇਹ ਲਾਭ ਉਹ ਬਾਹਰ ਰਹਿ ਕੇ ਹਮਾਇਤ ਦੇ ਕੇ ਲੈਣਾ ਚਾਹੁੰਦੀ ਹੈ। ਸ਼ਿਵ ਸੈਨਾ ਦੀ ਮਜਬੂਰੀ ਹੈ ਕਿ ਸ਼ਿਵ ਸੈਨਾ ਇਹ ਚਾਹੁੰਦੀ ਹੈ
ਤੇ ਬੀਜੇਪੀ ਗੋਡਾ ਭਾਰ ਹੋ ਕੇ ਮੇਰੇ ਤੋਂ ਮਦਦ ਮੰਗੇ। ਉਦੋਂ ਠਾਕਰੇ ਦੇ ਬਿਆਨਾਂ ਤੋਂ ਇਹ ਲੱਗਦਾ ਹੈ, ਪਰ ਬੀਜੇਪੀ ਝੁਕਣ ਨੂੰ ਤਿਆਰ ਨਹੀਂ। RSS ਦੀ ਅਪਰੋਚ ਹੈ ਕਿ ਬੀਜੇਪੀ ਤੇ ਸ਼ਿਵ ਸੈਨਾ ਹੀ ਸਰਕਾਰ ਬਣਾਉਣ। ਔਰ 26 ਤਰੀਕ ਦੀ ਜਿਹੜੀ ਉਧਵ ਠਾਕਰੇ ਤੇ ਨਰਿੰਦਰ ਮੋਦੀ ਦੀ ਮੀਟਿੰਗ ਤੋਂ ਨਿਕਲੇਗਾ ਕਿ ਹੋਣਾ ਕੀ ਹੈ। ਪਰ 28 ਅਕਤੂਬਰ ਨੂੰ ਮਹਾਰਾਸ਼ਟਰ ਦੇ ਵਿੱਚ ਬੀਜੇਪੀ ਸਰਕਾਰ ਬਣਾਏਗੀ, ਭਾਵੇਂ ਪਹਿਲਾਂ ਘੱਟ ਗਿਣਤੀ ਸਰਕਾਰ ਹੀ ਬਣਾਵੇ। 123 ਉਹਦੇ ਕੋਲ ਆਪਦੇ MLA ਆ, ਇੱਕ ਸਹਿਯੋਗੀ ਪਾਰਟੀ ਦੇ MLA, 8 ਆਜ਼ਾਦ MLA ਜਿਹੜੇ ਉਹਨਾਂ ਨੂੰ ਹਮਾਇਤ ਹੈ। 8 ਰਹਿ ਜਾਣਗੇ ਹੋਰ, ਜੇ 14 ਦੀ ਹਮਾਇਤ ਹੈ, 8 ਰਹਿ ਜਾਣਗੇ ਹੋਰ। ਬਾਅਦ ਵਿੱਚ ਵੀ ਇੱਧਰ ਉੱਧਰ ਨੂੰ ਲਏ ਜਾ ਸਕਦੇ ਆ। ਅਲਟੀਮੇਟਲੀ ਸਰਕਾਰ ਬਣੇਗੀ। ਪਰ ਵੱਡਾ ਪੇਚ ਇਹ ਫਸ ਗਿਆ ਕਿ ਮੁੱਖ ਮੰਤਰੀ ਕੌਣ ਹੋਵੇ। ਮੁੱਖ ਮੰਤਰੀ ਜਿਹੜਾ ਨਰਿੰਦਰ ਮੋਦੀ ਸਾਹਿਬ ਚਾਹੁੰਦੇ ਹੈ, ਉਹਨਾਂ ਨੇ ਦੇਵੇਂਦਰ ਫੜਨਵੀਸ ਨਾਂ ਦਾ ਜਿਹੜਾ ਨੌਜਵਾਨ ਇੱਕ ਹੈਗਾ ਉਹਨੂੰ ਅੱਗੇ ਕੀਤਾ ਹੋਇਆ, ਪਰ ਨਿਤਿਨ ਗਡਕਰੀ ਨੂੰ ਇਹ ਮਨਜ਼ੂਰ ਨਹੀਂ। ਤੇ ਬੀਜੇਪੀ ਦੇ ਬਹੁਤੇ ਸੀਨੀਅਰ ਲੀਡਰ ਵੀ ਜਿਹੜੇ ਹੈ ਦੇਵੇਂਦਰ ਫੜਨਵੀਸ ਨੂੰ ਜਿਹੜਾ ਉਹਦਾ ਵਿਰੋਧ ਕਰ ਰਹੇ ਹੈ। ਕਹਿ ਇਹ ਰਹੇ ਆ, ਲੌਜਿਕ ਇਹ ਹੈ ਕਿ ਸੱਤਾ ਪ੍ਰਸ਼ਾਸਨ ਦੇ ਮਾਮਲੇ 'ਚ ਉਹਨਾਂ ਦਾ ਤਜਰਬਾ ਕੋਈ ਨਹੀਂ। ਤੇ ਇਸੇ ਦੌਰਾਨ ਨਿਤਿਨ ਗਡਕਰੀ ਦਾ ਨਾਂ ਅੱਗੇ ਆ ਗਿਆ। ਨਿਤਿਨ ਗਡਕਰੀ ਜਿਹੜੇ ਆ ਕੋਈ ਬਹੁਤ ਜ਼ਿਆਦਾ ਜਾਣੇ ਜਾਂਦੇ ਆਗੂ ਨਹੀਂ ਰਹੇ, ਭਾਵੇਂ ਇੱਕ ਵਾਰ ਉਹਨਾਂ ਨੂੰ ਬੀਜੇਪੀ ਦੇ ਨੈਸ਼ਨਲ ਪ੍ਰੈਜ਼ੀਡੈਂਟ ਬਣਾਇਆ ਗਿਆ। ਜਦੋਂ ਨੈਸ਼ਨਲ ਪ੍ਰੈਜ਼ੀਡੈਂਟ ਉਹਨਾਂ ਨੂੰ ਬਣਾਇਆ ਗਿਆ, ਉਹ RSS ਦੇ ਕਹੇ ਤੇ ਬਣਾਇਆ ਗਿਆ। ਤੇ ਮਹਾਰਾਸ਼ਟਰ ਦੇ ਵੱਡੇ ਲੀਡਰ ਦੇ ਤੌਰ ਤੇ ਜ਼ਰੂਰ ਜਾਣੇ ਜਾਂਦੇ ਰਹੇ ਨਿਤਿਨ ਗਡਕਰੀ। ਹੁਣ ਨਿਤਿਨ ਗਡਕਰੀ RSS ਰਾਹੀਂ ਕੋਸ਼ਿਸ਼ ਕਰਨਗੇ ਕਿ ਉਹਨਾਂ ਨੂੰ ਮੁੱਖ ਮੰਤਰੀ ਬਣਾ ਦਿੱਤਾ ਜਾਏ, ਜਦਕਿ ਦੇਵੇਂਦਰ ਫੜਨਵੀਸ ਜਿਹੜੇ ਆ ਨਰਿੰਦਰ ਮੋਦੀ ਦੀ ਕਹਿ ਲਓ ਪਸੰਦ ਹੈ। ਸੋ ਮੈਨੂੰ ਲੱਗਦਾ ਹੈ ਇਸ ਸਾਰੇ ਰੌਲੇ ਰੱਪੇ ਚੋਂ ਸ਼ਾਇਦ ਦੇਵੇਂਦਰ ਫੜਨਵੀਸ ਜਿਹੜੇ ਨਰਿੰਦਰ ਮੋਦੀ ਦੀ ਪਸੰਦ ਹੈ ਉਹਨਾਂ ਦੇ ਉੱਤੇ ਮੋਹਰ ਲੱਗੇਗੀ। ਪਰ ਇਹ ਆਪੋ ਵਿੱਚ ਜਿਹੜਾ ਕਾਟੋ ਕਲੇਸ਼ ਹੈ ਉਹ ਭਾਰਤੀ ਜਨਤਾ ਪਾਰਟੀ ਲਈ ਮਹਾਰਾਸ਼ਟਰ ਦੇ ਵਿੱਚ ਕੋਈ ਵੱਡਾ ਸੰਕਟ ਪੈਦਾ ਕਰੇਗਾ, ਇੱਦਾਂ ਦੀ ਕੋਈ ਸੰਭਾਵਨਾ ਨਹੀਂ ਜੀ। ਤੇ ਆਪਣੇ ਕੋਲ ਅੱਜ ਸਮਾਂ ਵੀ ਥੋੜਾ ਸੀਮਤ ਹੀ ਆ। ਤੇ ਜਾਣ ਤੋਂ ਪਹਿਲਾਂ ਜਿਹੜੇ ਕਾਲੇ ਧਨ ਨੂੰ ਲੈ ਕੇ ਜਿਹੜੀ ਇਸ ਟਾਈਮ ਖਿੱਚੋਤਾਣ ਜਿਹੜੀ ਹੈ ਚੱਲ ਰਹੀ ਆ ਆਪਸ ਦੇ ਵਿੱਚ ਸਿਆਸੀ ਖਿੱਚ ਤੋਂ, ਜਿੱਥੇ ਕਾਂਗਰਸ ਇਹ ਕਹਿ ਰਹੀ ਆ ਵੀ ਇਹ ਬਲੈਕਮੇਲ ਕਰ ਰਹੇ ਆ ਭਾਜਪਾ ਵਾਲੇ, ਉਸ ਦੇ ਉੱਤੇ ਜਿਹੜਾ ਇਸ ਟਾਈਮ ਕੀ ਚੱਲ ਰਿਹਾ ਆ? ਦੇਖੋ, ਖਬਰਾਂ ਦੇ ਬੁਲੇਟਿਨ ਦੇ ਵਿੱਚ ਸੁਣਿਆ ਕਿ ਕਾਂਗਰਸ ਪਾਰਟੀ ਨੇ ਮੋੜਵਾਂ ਹਮਲਾ ਇਹ ਕੀਤਾ ਵੀ ਬੀਜੇਪੀ ਬਲੈਕ ਮਨੀ ਲੈ ਕੇ ਆਵੇ, ਬਲੈਕਮੇਲ ਨਾ ਕਰੇ। ਕੁਝ ਹੋਰ ਸਵਾਲ ਵੀ ਉੱਠ ਰਹੇ ਆ ਵੀ ਸਰਕਾਰ ਬਣਨ ਦੇ 5 ਮਹੀਨੇ ਬਾਅਦ ਤੱਕ ਹੁਣ ਤੱਕ ਵਿਦੇਸ਼ਾਂ ਤੋਂ ਕਿੰਨਾ ਕੁ ਪੈਸਾ ਆਇਆ। ਦੂਜਾ ਵੀ ਵਾਅਦੇ ਜਿਹੜੇ ਕੀਤੇ ਗਏ ਸੀ ਉਹ ਇੱਕ ਕਿਸਮ ਦਾ ਮੁਲਕ ਨੂੰ ਗੁੰਮਰਾਹ ਕਰਨ ਵਾਲੀ ਗੱਲ ਸੀ। ਤੀਜਾ ਕਾਂਗਰਸ ਦਾ ਸਵਾਲ ਇਹ ਹੈ ਕਿ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਜਿਹੜੀ ਬਣਾਈ SIT ਜਿਹਨੂੰ ਆਪਾਂ ਕਹਿੰਦੇ ਆ, ਉਹਦਾ ਸਿਹਰਾ ਲੈ ਰਹੇ ਨੇ ਮੋਦੀ ਸਾਹਿਬ ਕਿ ਅਸੀਂ ਬਣਾਤੀ ਜੀ ਬਲੈਕ ਮਨੀ ਦੇ ਇਸ਼ੂ ਦੇ ਉੱਤੇ SIT, ਜਦਕਿ ਉਹ ਸੁਪਰੀਮ ਕੋਰਟ ਦੇ ਹੁਕਮ ਦਿੱਤਾ ਉਸ ਤੋਂ ਬਾਅਦ SIT ਬਣੀ ਜੀ। ਸੋ ਅਲਟੀਮੇਟਲੀ ਜਿਹੜਾ ਮਸਲਾ ਇੱਥੇ ਅੜਿਆ ਹੋਇਆ ਕਿ 136 ਨਾ ਕਹਿੰਦੇ ਸੁਪਰੀਮ ਕੋਰਟ 'ਚ ਬਾਦਲ ਲਿਫਾਫੇ 'ਚ ਅਸੀਂ ਦੇ ਰਹੇ ਹਾਂ। ਕਾਂਗਰਸ ਇਹ ਕਹਿ ਰਹੀ ਹੈ ਕਿ ਭਾਈ ਸਾਨੂੰ ਬਲੈਕਮੇਲ ਨਾ ਕਰੋ, ਸਾਨੂੰ ਡਰਾਓ ਨਾ, ਤੁਸੀਂ 800 ਜਿਹੜੇ ਨਾ 800 ਦੇ 800 ਨਾ ਦਿਓ। ਸਾਰੇ ਨਾਲ ਸਰਕਾਰ ਦੱਸੇ ਹਕੀਕਤ ਸਾਹਮਣੇ ਹੋਣੀ ਚਾਹੀਦੀ ਹੈ ਜੀ। ਮੈਂ ਸਮਝਦਾ ਕਿ ਕਾਂਗਰਸ ਪਾਰਟੀ ਦੇ ਮਨ ਦੇ ਵਿੱਚ ਇਹ ਡਰ ਤਾਂ ਜ਼ਰੂਰ ਹੈ ਵੀ ਜੇ ਪਹਿਲੇ 136 ਨਾਂ ਜਿਹੜੇ ਦਿੱਤੇ ਗਏ ਹੋਣਗੇ ਉਹ ਚੁਣਵੇਂ ਹੋਣਗੇ ਤੇ ਉਹਦੇ 'ਚ ਕਾਂਗਰਸ ਦੇ ਲੋਕ ਜ਼ਿਆਦਾ ਹੋਣਗੇ। ਤੇ ਲੈ ਦੇ ਕੇ ਕਾਂਗਰਸ ਹੋਵੇ, BJP ਹੋਵੇ, ਕੁਝ ਹੋਰ ਪਾਰਟੀਆਂ ਵੀ ਜਿਹੜੀ ਹੈ ਉਹ ਸਾਰੀਆਂ ਇਸ ਮਾਮਲੇ ਦੇ ਵਿੱਚ ਨੰਗੀ ਹੈ। BJP ਪਹਿਲਾਂ ਨਾ ਕਰ ਚੁੱਕੀ ਹੈ, ਇਹ ਸਰਕਾਰ ਪਹਿਲਾਂ ਕਹਿ ਚੁੱਕੀ ਹੈ ਇੱਕ ਵਾਰੀ ਵੀ ਬਹੁਤ ਸਾਰੇ ਕਾਨੂੰਨ ਜਿਹੜੇ ਆ ਅੜਿੱਕਾ ਬਣੇ ਹੋਏ ਆ, ਇਸ ਕਰਕੇ ਅਸੀਂ ਬਲੈਕ ਮਨੀ ਬਾਹਰੋਂ ਨਹੀਂ ਲਿਆ ਸਕਦੇ। ਹੁਣ ਜਦੋਂ ਪ੍ਰੈਸ਼ਰ ਪਿਆ ਕਾਂਗਰਸ ਨੇ ਵੀ ਨੁਕਤਾਚੀਨੀ ਕੀਤੀ, ਬਾਕੀ ਪਾਰਟੀਆਂ ਨੇ ਵੀ ਭਾਈ 100 ਦਿਨ ਦਾ ਤੁਸੀਂ ਰੌਲਾ ਪਾਉਂਦੇ ਸੀ, ਹੁਣ ਤੁਹਾਡੇ 100 ਦਿਨ ਕਿੱਥੇ ਗਏ। ਤਾਂ BJP ਦੀ ਗਵਰਨਮੈਂਟ ਜਿਹੜੀ ਹੈ ਇਸ ਗੱਲ ਲਈ ਰਾਜ਼ੀ ਹੋਈ ਹੈ ਕਿ 136 ਨਾਵਾਂ ਦੀ ਸੂਚੀ ਜਿਹੜੀ ਸੁਪਰੀਮ ਕੋਰਟ ਨੂੰ ਦੇਵਾਂਗੇ। ਹੁਣ ਸੁਪਰੀਮ ਕੋਰਟ ਉਹ ਸੂਚੀ ਜਨਤਕ ਕਰਦਾ ਕਿ ਨਹੀਂ ਕਰਦੇ ਵੱਖਰਾ ਮਸਲਾ ਜੀ, ਪਰ ਕਾਂਗਰਸ ਨੂੰ ਇਹ ਜਿਹਾ ਡਰ ਹੈ ਵੀ ਉਹ ਚੋਣਵੇਂ ਨਾ ਹੋਣਗੇ, ਉਹਦੇ 'ਚ ਖਾਸ ਤੌਰ ਤੇ ਵਿਰੋਧੀਆਂ ਨੂੰ ਟਾਰਗੇਟ ਕੀਤਾ ਗਿਆ ਹੋਏਗਾ, ਬਾਕੀ ਚੀਜ਼ਾਂ ਲੁਕੋ ਲਈਆਂ ਜਾਣਗੀਆਂ। ਇਸ ਕਰਕੇ ਕਾਂਗਰਸ ਦੀ ਜਿਹੜੀ ਬਿਆਨਬਾਜ਼ੀ ਹੈ ਉਹ ਵੀ ਇਸ ਮਸਲੇ ਦੇ ਉੱਤੇ ਕਾਫੀ ਤਿੱਖੀ ਹੋਈ ਵੀ ਹੈ ਜੀ। ਤੇ ਬਹੁਤ ਜਿਹੜਾ ਤੁਹਾਡਾ ਅਸੀਂ ਧੰਨਵਾਦ ਕਰਦੇ ਹਾਂ ਸੁਸ਼ੀਲ ਦੋਸਾਂਝ ਜੀ, ਤੁਸੀਂ ਅੱਜ ਸਾਡੇ ਨਾਲ ਜੁੜੇ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ। ਬਹੁਤ ਸ਼ੁਕਰੀਆ। ਅਗਲੇ ਬੁਲੇਟਿਨ ਤੱਕ ਲਈ ਬਹੁਤ ਧੰਨਵਾਦ ਤੇ ਸਤਿ ਸ੍ਰੀ ਅਕਾਲ। ਮਿਹਰਬਾਨੀ ਜੀ, ਸ਼ੁਕਰੀਆ। ਸੋ ਤੁਸੀਂ ਸੁਣ ਰਹੇ ਸੀ ਜੀ ਆਪਾਂ ਇਹ ਪ੍ਰੋਗਰਾਮ ਖਬਰ ਤੇ ਨਜ਼ਰ। ਅੱਜ ਦਾ ਪ੍ਰੋਗਰਾਮ ਇੱਥੇ ਹੀ ਸਮਾਪਤ ਹੈ। ਆਪ ਸਭ ਨੂੰ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ। ਉਦੋਂ ਤੱਕ ਲਈ ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਜੀ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿਤ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।